ਤੇ ਹੁਣ ਦਿਲ ਕਰਦਾ ਆਪਦਾ ਘਰ ਵੇਖਣ ਤੇ ਆਪਣੀ ਜ਼ਮੀਨ ਵੇਖਣ ਤੇ ਜਿਹੜੀ ਆਪਾਂ ਛੱਡ ਕੇ ਆਏ ਹਾਂ। ਹਾਂਜੀ ਬਿਲਕੁਲ ਕਿ ਲੈ ਵਤਨ ਮਾਣ ਹੁੰਦਾ ਆ ਜਾਣਾ ਸਾਰਿਆਂ ਦੇ ਸਭ ਜਾਇਦਾਦ ਉੱਥੇ ਰਹਿਣ ਦਿੱਤੀ ਸਹੀ। ਹਰ ਚੀਜ਼ ਹੀ ਇੱਕ ਪਿਆਲੀ ਤੱਕ ਨਹੀਂ ਅੱਛਾ ਮਤਲਬ ਇਹ ਪਤਾ ਸੀ ਕਿ ਸਵੇਰ ਵਾਪਸ ਆ ਜਾਣਾ ਹੈ ਸੁਬਾਹ ਵਾਪਸ ਆ ਜਾਣਾ ਬਸ। ਸਾਰਿਆਂ ਨੂੰ ਹੀ? ਸਭ ਉਹਨਾਂ ਨੂੰ ਵੀ ਸਿਓ ਰਾਮ ਸਿਓ। ਤੇ ਜਗੀਰਾ ਉਹਦਾ ਪੁੱਤਰ ਸੀ ਤੇ ਇੱਕ ਵਜ਼ੀਰਾ, ਅੱਛਾ ਦੋ ਪੁੱਤਰ ਸੀ ਉਹਦੇ। ਸਲਾਮ ਦੋ ਜਿਵੇਂ ਬੜੀ ਮਿਲਣ ਕਿ ਵਰਤਨ। ਅਸੀਂ ਲੱਸੀ ਲਿਆਉਂਦੇ ਰਹੇ ਉਧਰੋਂ, ਅੱਛਾ ਖਾਣ ਪੀਣ ਸਾਂਝਾ ਸੀ। ਅੱਛਾ ਪਿਆ ਛੱਤ ਸਾਂਝੀ, ਆ ਪੌੜੀਆਂ ਸਾਡੀਆਂ ਉਧਰੋਂ ਉਹਨਾਂ ਦੀਆਂ 25-30 ਸਾਲਾਂ ਬਾਅਦ ਆਏ ਸੀ ਮਿਲਣ। ਬਾਬਾ ਸ਼ਾਹ ਮਹਿਬੂਬ ਜੀ ਹੋਰਾਂ ਦੀ ਦਰਗਾਹ ਤੇ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਿਸ ਵੇਲੇ ਇਸ ਪਿੰਡ ਦੇ ਵਿੱਚ ਮੁਸਲਮਾਨ ਬਹੁ ਗਿਣਤੀ ਹੁੰਦੀ ਸੀ ਤੇ ਸਿੱਖਾਂ ਦਾ ਸਿਰਫ ਇੱਕ ਹੀ ਘਰ ਹੁੰਦਾ ਸੀ, ਉਦੋਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਮੁਸਲਮਾਨ ਨੇ ਉਹ ਸਾਰੇ ਹੀ ਇਸ ਦਰਗਾਹ ਦੇ ਉੱਤੇ ਆਉਂਦੇ ਹੁੰਦੇ ਸੀ। ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇਸ ਸਥਾਨ ਨੂੰ ਅਜੇ ਵੀ ਸਾਂਭ ਕੇ ਰੱਖਿਆ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਨਮਸਤੇ ਜੀ। ਮੈਂ ਪ੍ਰਗਟ ਸਿੰਘ ਜੀਵੇ ਸਾਂਝਾ ਪੰਜਾਬ ਤੋਂ ਆਪ ਸਭ ਨੂੰ ਆਪਣੇ ਸ਼ੋਅ ਤਾਂਗ ਪੁਰਾਣੇ ਪਿੰਡ ਦੀ ਵਿੱਚ ਜੀ ਆਇਆਂ ਨੂੰ ਆਖਦਾ। ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਦੇ ਵਿੱਚ। ਇਹ ਪਿੰਡ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਪੈਂਦਾ ਹੈ, ਕੋਈ 10 ਤੋਂ 15 ਮਿੰਟ ਦਾ ਰਾਹ ਹੋਏਗਾ ਅੰਮ੍ਰਿਤਸਰ ਸ਼ਹਿਰ ਤੋਂ। ਅੰਮ੍ਰਿਤਸਰ ਤੋਂ ਜਿਹੜਾ ਹਾਈਵੇ ਸਿੱਧਾ ਵਾਇਆ ਅੰਬਾਲਾ ਦਿੱਲੀ ਨੂੰ ਜਾਂਦਾ ਹੈ, ਉਸ ਹਾਈਵੇ ਦੇ ਬਿਲਕੁਲ ਨਾਲ ਹੀ ਇਹ ਪਿੰਡ ਹੈ, ਤਕਰੀਬਨ 1.5 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਹੈ। ਤੇ ਇਸੇ ਹੀ ਪਿੰਡ ਦੇ ਨਾਲੋਂ ਰੇਲਵੇ ਟਰੈਕ ਵੀ ਨਿਕਲਦਾ, ਜਿਹੜਾ ਪੰਜਾਬ ਦੀ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਦਾ ਹੀ ਵਿਛਿਆ ਹੋਇਆ, ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਹੈ। ਵੰਡ ਤੋਂ ਪਹਿਲਾਂ ਲਾਹੌਰ ਨੂੰ ਵੀ ਇਹੀ ਰੇਲਵੇ ਟਰੈਕ ਜਾਂਦਾ ਹੁੰਦਾ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਇੱਥੇ ਇੱਕ ਖਾਨਕੋਟ ਛੋਟਾ ਜਿਹਾ ਪਿੰਡ ਹੁੰਦਾ ਸੀ, ਜਿਹਦੇ 'ਚ ਮੁਸਲਮਾਨਾਂ ਦੀ ਬਹੁ ਗਿਣਤੀ ਸੀ ਤੇ ਇੱਕ ਪਰਿਵਾਰ ਸਿੱਖਾਂ ਦਾ ਹੁੰਦਾ ਸੀ। ਪਰ ਅੱਜ ਜਦੋਂ ਅਸੀਂ ਇੱਥੇ ਆਏ ਹਾਂ ਤੇ ਆ ਕੇ ਸਾਨੂੰ ਪਤਾ ਲੱਗਾ ਕਿ ਇੱਥੇ 3 ਖਾਨਕੋਟ ਬਣੇ ਹੋਏ ਨੇ। ਜ਼ਮੀਨ ਉਹੀ ਖਾਨਕੋਟ ਪਿੰਡ ਦੀ ਹੈ, ਪਰ ਉਹਦੇ 'ਚ 3 ਵੱਖ-ਵੱਖ ਆਬਾਦੀਆਂ ਵਸੀਆਂ ਹੋਈਆਂ ਨੇ। ਇੱਕ ਨੂੰ ਰਾਮ ਸਿੰਘ ਵਾਲਾ ਖਾਨਕੋਟ ਕਿਹਾ ਜਾਂਦਾ, ਦੂਜੇ ਨੂੰ ਪੁਰਾਣਾ ਖਾਨਕੋਟ ਜਿਹੜਾ 47 ਦੀ ਵੰਡ ਤੋਂ ਪਹਿਲਾਂ ਦਾ ਹੀ ਹੈ, ਤੇ ਇਹਨੂੰ ਕੁਝ ਲੋਕ ਨਿਹੰਗਾ ਵਾਲਾ ਖਾਨਕੋਟ ਵੀ ਕਹਿ ਦਿੰਦੇ ਨੇ, ਕਿਉਂਕਿ 1947 ਦੀ ਵੰਡ ਤੋਂ ਬਾਅਦ ਇੱਥੇ ਆ ਕੇ ਕੁਝ ਨਿਹੰਗ ਪਰਿਵਾਰ ਵਸੇ ਸਨ ਤੇ ਇਸ ਨੂੰ ਨਿਹੰਗਾ ਵਾਲਾ ਖਾਨਕੋਟ ਵੀ ਕਹਿ ਦਿੰਦੇ ਨੇ। ਤੇ ਇਸ ਤੋਂ ਇਲਾਵਾ ਇੱਕ ਜਿਹੜਾ ਵੱਡੀ ਆਬਾਦੀ ਹੈ ਖਾਨਕੋਟ ਦੀ, ਵੱਡਾ ਖਾਨਕੋਟ ਇਸ ਵੇਲੇ ਕਿਹਾ ਜਾਂਦਾ। ਕੁਝ ਲੋਕਾਂ ਨੇ ਉਸ ਦਾ ਨਾਮ ਫਾਟਕ ਵਾਲਾ ਜਾਂ ਸਰਦਾਰਾਂ ਵਾਲਾ ਖਾਨਕੋਟ ਵੀ ਲਿਆ ਹੈ। ਇਹ 3 ਆਬਾਦੀਆਂ ਖਾਨਕੋਟ ਦੀਆਂ ਇਸ ਵੇਲੇ ਵਸੀਆਂ ਹੋਈਆਂ ਨੇ। ਪਰ ਜਿਹੜਾ ਪੁਰਾਣਾ ਖਾਨਕੋਟ ਹੈ ਉਹ ਉਹੀ ਹੈ ਜਿਸ ਨੂੰ ਨਿਹੰਗਾ ਵਾਲਾ ਖਾਨਕੋਟ ਜਾਂ ਪੁਰਾਣਾ ਖਾਨਕੋਟ ਕਿਹਾ ਜਾਂਦਾ ਹੈ। 47 ਦੀ ਵੰਡ ਤੋਂ ਪਹਿਲਾਂ ਇਹ ਇਕੱਲਾ ਹੀ ਆਬਾਦ ਸੀ, ਉਸ ਤੋਂ ਬਾਅਦ ਜਿਹੜੇ ਨੇ ਇਹ ਬਾਕੀ ਦੇ ਆਬਾਦ ਹੋਏ ਨੇ। ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਦਿਖਾਵਾਂਗੇ ਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਸਨ 1947 ਵਿੱਚ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਇਸ ਪਿੰਡ ਤੋਂ ਪ੍ਰਵਾਸ ਕਰਕੇ ਗਏ ਮੁਹੰਮਦ ਬੂਟਾ ਜੀ ਦੇ ਪੁੱਤਰ, ਉਹਨਾਂ ਨੇ ਸਾਡੇ ਨਾਲ ਇਸ ਪਿੰਡ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲੇ ਸਾਨੂੰ ਪਿੰਡ ਦਿਖਾਉਣ ਦਾ ਕਿਹਾ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਹੈ ਬਾਬਾ ਜੀ? ਬਿਸਮਿਲ੍ਲਾ ਜੀ, ਠੀਕ ਹੈ। ਕੀ ਨਾਮ ਕੀ ਬਜ਼ੁਰਗੋ ਤੁਹਾਡਾ? ਮੇਰਾ ਨਾਂ ਜੀ ਮਾਂ ਨੇ ਰੁਲਦੂ ਰੱਖਿਆ। ਸਹੀ। ਉਹ ਬੱਚੇ ਫੌਤ ਹੋ ਜਾਂਦੇ ਸੀ ਤੇ ਉਹਨਾਂ ਖਰੋਲ ਖੋਲ ਕੇ ਨਾ ਹਾਂਜੀ। ਤੇ ਪਲ ਪੈ ਗਿਆ ਸੀ। 2 ਭਰਾ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਬਾਬਾ ਜੀ? ਬੂਟਾ, ਮੁਹੰਮਦ ਬੂਟਾ। ਮੁਹੰਮਦ ਬੂਟਾ। ਤੇ ਹੁਣ ਕਿੰਨੀ ਉਮਰ ਹੋ ਗਈ ਬਾਬਾ ਜੀ ਤੁਹਾਡੀ? ਮੇਰੀ ਵੇਖ ਲਓ 6-7 ਸਾਲ ਦਾ ਉਧਰ ਸਮਾਂ ਹੋਸ਼। ਸਹੀ ਵੀ 80 85 ਹਾਂ ਸਾਲ 80-85 ਆ ਸਾਲ। ਇੰਨੀ ਕੁ। ਤੇ ਵੰਡ ਵੇਲੇ ਉਧਰੋਂ ਆਏ ਤੁਸੀਂ ਇੰਡੀਆ ਤੋਂ? ਹਾਂਜੀ ਇੰਡੀਆ। ਤੇ ਕਿਹੜਾ ਪਿੰਡ ਸੀ ਆਪਣਾ ਉੱਥੇ? ਖਾਨਕੋਟ। ਖਾਨਕੋਟ। ਹਾਂ। ਤੇ ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ ਦੇ ਨਾਲ ਹੀ ਸੀ ਜੀ, ਬਿਲਕੁਲ ਇੰਨਾ ਜਿੰਨਾ ਜੰਡਿਆਲਾ ਤੇ ਮਦਾਰ ਨੇ ਹਾਂਜੀ ਹਾਂਜੀ ਇਸੇ ਸਾਈਡ ਤੇ ਸੀ। ਸਹੀ। ਅੰਮ੍ਰਿਤਸਰ ਜਿਹੜਾ ਉਹ ਲਹਿੰਦੀ ਬਾਈ ਸੀ ਤੇ ਚੜ੍ਹਦੀ ਬਾਈ ਸਾਡਾ ਪਿੰਡ ਸੀ। ਤੇ ਐਂ ਦੀ ਸੜਕ ਜਿਹੜੀ ਜਾਂਦੀ ਦਿੱਲੀ ਨੂੰ, ਹਾਂਜੀ। ਐਂ ਨੂੰ ਦਿੱਲੀ ਨੂੰ ਜਾਂਦੀ ਸੀ ਆ ਕੀ ਦਾ ਲੈਨ, ਅਸੀਂ ਸੈਂਟਰ 'ਚ ਸਾਂ। ਸਹੀ। ਬਾਪੂ ਜੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿੰਡ ਦੇ ਕੋਲੋਂ ਹੀ ਸੜਕ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਜਾਂਦੀ ਹੈ। ਇਹ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ, ਇਹ ਇੱਥੇ ਸਾਈਨ ਬੋਰਡ ਵੀ ਲੱਗਾ ਹੋਇਆ ਹੈ। ਇਹ ਰੋਡ ਇੱਕ ਪਾਸੇ ਅੰਮ੍ਰਿਤਸਰ ਨੂੰ ਜਾ ਰਿਹਾ ਤੇ ਦੂਜੇ ਪਾਸੇ ਜਲੰਧਰ ਨੂੰ ਜਾ ਰਿਹਾ, ਤੇ ਇਹੀ ਰੋਡ ਜਲੰਧਰ ਤੋਂ ਅੱਗੇ ਲੁਧਿਆਣਾ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ ਤੇ ਦਿੱਲੀ ਤੱਕ ਇਹੀ ਰੋਡ ਜਾਂਦਾ ਹੈ। ਉਦੋਂ ਇਹ ਜਿਹੜਾ ਰੋਡ ਹੈ ਇਹ ਇੱਧਰ ਨੂੰ ਅੱਗੇ
ਬਟਾਲਾ ਤੋਂ ਹੋ ਕੇ ਅੱਗੇ ਗੁਰਦਾਸਪੁਰ, ਪਠਾਨਕੋਟ ਤੇ ਜੰਮੂ ਵੱਲ ਨੂੰ ਇਹ ਰੋਡ ਜਾਂਦਾ ਹੈ। ਤੇ ਜਿਹੜਾ ਆਪਣੇ ਪਿੰਡ ਸੀ ਉਹ ਉੱਥੇ ਜ਼ਿਆਦਾ ਬਹੁ ਗਿਣਤੀ ਕਿੰਦੀ ਸੀ, ਮੁਸਲਮਾਨਾਂ ਦੀ ਕਿ ਸਿੱਖਾਂ ਦੀ? ਨੰਨੇ ਇੱਕ ਘਰ ਸੀ ਜੱਟਾਂ ਦਾ, ਉਹ ਸਾਡੇ ਗੁਆਂਢ ਸੀ, ਸਹੀ ਜਣੇ ਛੱਤਾਂ ਸਾਡੀਆਂ ਸਾਂਝੀਆਂ ਸੀ, ਇੱਕੋ ਘਰ ਸੀ। ਸਹੀ। ਬਾਕੀ ਸਾਰਾ ਪਿੰਡ ਬਾਕੀ ਮੁਸਲਮਾਨਾਂ ਦਾ ਸਾਰੇ ਸੀ। ਮੁਸਲਮਾਨ ਸੀ, ਡੋਗਰ ਸੀ। ਸਹੀ। ਤੇ ਜਿਹੜੇ ਆਪਣੇ ਆਲੇ ਦੁਆਲੇ ਵਾਲੇ ਪਿੰਡ ਸੀ ਉਹ ਵੀ ਸਾਰੇ ਮੁਸਲਮਾਨਾਂ ਦੇ ਸੀ ਕਿ ਉਹ ਨਹੀਂ, ਵੇਸਣ ਵਾਲੇ ਮਿਲੇ ਸੀ। ਸਹੀ, ਰਲੇ ਮਿਲੇ ਸੀ। ਹਾਂ, ਤੇ ਆਪਣੇ ਪਿੰਡ ਦੇ ਵਿੱਚ ਮਸਜਿਦ ਹੈਗੀ ਸੀ? ਹਾਂਜੀ। ਕਿੰਨੀਆਂ ਮਸਜਿਦਾਂ ਸੀ? ਇੱਕੋ ਹੀ ਸੀ। ਇੱਕੋ ਹੀ ਮਸਜਿਦ। ਹਾਂ, ਇੱਕੋ ਮਸਜਿਦ ਸੀ। ਤੇ ਆਪਣੇ ਘਰ ਤੋਂ ਕਿਵੇਂ ਸੀ, ਅਗਰ ਆਪਾਂ ਆਪਣੇ ਘਰ ਦਾ ਲੱਭਣਾ ਹੋਵੇ? ਹਾਂ, ਤੇ- ਬੜਾ ਸੌਖਾ ਜੀ। ਹਾਂ ਉਹ ਜਣਾ ਇੱਕੋ ਦਰਵਾਜ਼ਾ ਸੀ, ਸਹੀ ਮੇਨ ਪਿੰਡ ਦਾ ਇੱਕ ਦਰਵਾਜ਼ਾ ਸੀ, ਅੱਛਾ। ਇੱਥੇ ਰੱਖਣ ਨੂੰ ਗਲੀ ਸੀ। ਸਹੀ ਇਧਰੋਂ ਚੜ੍ਹਦੇ ਵੜੀਏ ਤੇ ਲੈਂਦੇ ਨੂੰ ਆ ਜੇ ਤਾਂ ਕੋ ਆਇਆ ਨੂੰ ਨਿੱਕੀ ਜੀ ਗਲੀ ਕੋ ਆਇਆ ਨੂੰ ਤੇ ਦੀਵਾਰ ਸੀ 4 ਸਫੇਰੇ। ਸਹੀ। ਤੇ ਪਿੰਡ 'ਚ ਕੋਈ ਮੇਲਾ ਮੂਲਾ ਲੱਗਦਾ ਸੀ ਬਾਬਾ ਜੀ? ਕੋਈ ਸ਼ੈ ਨਹੀਂ ਲੱਗਦੀ, ਉਹ ਬਾਹਰ ਲੱਗਦਾ ਸੀ, ਸ਼ਾਹ ਮੂਹ ਦੇ ਕਾਇਆ ਸੀ ਸਹੀ। ਬਾਹਰ। ਉਹ ਇੱਥੇ ਸਾਡੇ ਨਾਲ ਹੀ ਆਏ ਨੇ ਉਹ ਫਕੀਰ, ਉਹ ਅੱਛਾ। ਧੂਆਂ ਪਾਉਂਦੇ ਹੁੰਦੇ ਸੀ। ਉਹ ਪੈਲੀ ਉਹਨਾਂ ਦੇ ਨਾਮ ਹੀ ਆਇਆ ਸੀ, ਉਹਨਾਂ ਨੂੰ ਮਿਲ ਗਈ ਹੈ। ਅੱਛਾ ਅੱਛਾ ਉਹਨਾਂ ਅੱਛਾ। ਨੂੰ ਮਿਲ ਗਈ, ਵਾਹਵਾ ਦੇਰ ਬਾਅਦ ਮਿਲੀ ਹੈ। ਸਹੀ। ਤੇ ਜਿਹੜਾ ਮੇਲਾ ਲੱਗਦਾ ਸੀ ਉਹ ਸਾਂਝਾ ਮੇਲਾ ਮਨਾਉਂਦੇ ਸੀ ਕਿ ਸਿਰਫ ਮੁਸਲਮਾਨਾਂ ਦਾ ਹੀ ਨਹੀਂ, ਸੀ? ਮੁਸਲਮਾਨਾਂ ਦੇ ਸੀ। ਸਹੀ। ਸ਼ਾਹ ਮੂਹ ਤੋਂ ਬੜੇ ਕਰਨੇ ਵਾਲੇ ਸੀ। ਉਹ ਜਦੋਂ ਲਾਈਨ ਸਿੱਧੀ ਕੀਤੀ ਹੈ ਨਾ ਦਿੱਲੀ ਵਾਲੀ, ਹਾਂਜੀ ਤੇ ਉਹ ਵੱਟੇ ਵੁੱਟੇ ਚੁੱਕ ਕੇ ਲਾਈਨ ਸੁੱਟ ਦਿੱਤੀ ਬਜ਼ੁਰਗ ਨੇ। ਅੰਗਰੇਜ਼ ਉਦੋਂ ਅੰਗਰੇਜ਼ ਦਾ ਵਾਰ ਸੀ ਤੇ ਸੁੱਟ ਦਿੱਤੀ। ਤੇ ਫਿਰ ਉਹਨਾਂ ਦੁਬਾਰੇ ਫਿਰ ਉਹ ਓਨੀ ਜਗ੍ਹਾ ਜਿਹੜੀ ਛੱਡ ਕੇ ਵਾਲ ਕੇ ਲੈਣ ਫਿਰ ਕੱਢੀ ਹੈ ਅੰਮ੍ਰਿਤਸਰ ਨੂੰ। ਸਹੀ। ਅੰਮ੍ਰਿਤਸਰ ਉੱਥੋਂ 3 ਮੀਲ ਪੰਧ ਸੀ ਅੰਮ੍ਰਿਤਸਰ ਤੋਂ? ਹਾਂਜੀ, ਸ਼ਾਹਮੂਦ ਤੋਂ। ਸਹੀ। ਤੇ 1.5 ਮੀਲ ਸਾਡੇ ਪਿੰਡੋਂ ਸੀ। ਉਹ ਜਾਣਾ ਐਸਰੋ ਹੋ ਜਾਂਦਾ ਨਾ, ਐਸਰੋ ਸ਼ਾਹਮੂਦ। ਹਾਂਜੀ ਤੇ ਇਸ ਤਰ੍ਹਾਂ ਲੈਣ ਸੀ ਤੇ ਅਸੀਂ ਜਾਣੇ ਸਿੱਧੇ ਛਾੜ ਘਾਟੀ। ਸਹੀ। ਅੱਗੋਂ ਪਿਆ ਸੀ ਹੂੰ 6-7 ਕਿੱਲੇ ਪਿੰਡ ਦੀ ਜ਼ਮੀਨ 'ਚ ਹੀ। ਸਹੀ। ਅੱਗੋਂ ਫਿਰ ਐਂ ਨੂੰ ਸੜਕ ਜਾਂਦੀ ਸੀ ਜਿਹੜੀ ਜਣਾ ਦਿੱਲੀ ਨੂੰ ਜਾਂਦੀ ਸੜਕ ਪੱਕੀ। ਉਹ ਫਿਰ ਐਂ ਦੀ ਜਾਂਦੇ ਸੀ ਜਣਾ ਵੀ ਉਰਲੇ ਪਰਲੇ ਤੇ ਜਿਹੜੇ ਬੀਬੀਆਂ ਨਾ ਸੌਦਾ ਲੈਣ ਚਲੇ ਜਾਂਦੀਆਂ ਸੀ ਉੱਥੋਂ। ਸਹੀ। ਸੌਦਾ ਲੈਣ ਚਲੇ ਜਾਣਾ ਤੇ ਜਾ ਕੇ ਸੌਦਾ ਲੈ ਆਉਣਾ। ਕਿਹੜੀ ਆਹ ਜੰਡਿਆਲਾ ਤੇ ਮਦਾਰ ਕੋ ਦੂਰ ਤੇ ਨਹੀਂ ਨਾ, ਹਾਂਜੀ ਤੋਂ ਸੌਦਾ ਲੈ ਆਉਣਾ। ਖਾਨਕੋਟ ਪਿੰਡ ਦੇ ਵਿੱਚ ਇਸ ਵੇਲੇ ਖੜੇ ਆ ਤੇ ਇਹ ਹੈ ਬਾਬਾ ਸ਼ਾਹ ਮਹਿਬੂਬ ਜੀ ਹੋਰਾਂ ਦੀ ਦਰਗਾਹ। ਤੇ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਿਸ ਵੇਲੇ ਇਸ ਪਿੰਡ ਦੇ ਵਿੱਚ ਮੁਸਲਮਾਨ ਬਹੁ ਗਿਣਤੀ ਹੁੰਦੀ ਸੀ ਤੇ ਸਿੱਖਾਂ ਦਾ ਸਿਰਫ ਇੱਕ ਹੀ ਘਰ ਹੁੰਦਾ ਸੀ, ਉਦੋਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਮੁਸਲਮਾਨ ਨੇ ਉਹ ਸਾਰੇ ਹੀ ਇਸ ਦਰਗਾਹ ਦੇ ਉੱਤੇ ਆਉਂਦੇ ਹੁੰਦੇ ਸੀ। ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇਸ ਸਥਾਨ ਨੂੰ ਅਜੇ ਵੀ ਸਾਂਭ ਕੇ ਰੱਖਿਆ ਗਿਆ ਹੈ ਤੇ ਇਹਦੀ ਰਿਨੋਵੇਸ਼ਨ ਕਰਕੇ ਇਸ ਨੂੰ ਦੁਬਾਰਾ ਬਣਾ ਦਿੱਤਾ ਗਿਆ ਹੈ। ਇੱਥੇ ਹੁਣ ਵੀ ਹਰ ਸਾਲ 7-8 ਅਕਤੂਬਰ ਦੇ ਆਸ-ਪਾਸ ਮੇਲਾ ਲੱਗਦਾ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਕੇ ਹਾਜ਼ਰੀ ਭਰਦੀ ਹੈ। ਉਦੋਂ ਦਾ ਨੰਬਰਦਾਰ ਦਾ ਕੋਈ ਨਾਮ ਯਾਦ ਹੋਏ? ਆਪਣੇ ਪਿੰਡ ਦੇ ਨੰਬਰਦਾਰ ਕੌਣ ਸੀ? ਚੌੜੀ ਮੁਹੰਮਦਲੀ। ਸਹੀ। ਇਹ ਖਾਨਦਾਨੀ। ਤੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਸੀ ਉਦੋਂ ਜੀ? ਪੱਤੀਆਂ 4 ਪੱਤੀਆਂ ਸੀ, ਸਾਰੇ ਇੱਕੋ ਆਪ ਖਾਨਦਾਨੀ ਸੀ ਡੋਗਰਾਂ ਦੇ ਘਰ। ਸਹੀ। ਡੋਗਰਾਂ ਦੇ ਸੀ ਸਾਰੇ? ਸਭ ਡੋਗਰ ਸੀ। ਤੈਨੂੰ ਦੱਸਿਆ ਵੀ ਇੱਕ ਘਰ 2 ਮਰਾਸੀਆਂ ਦੇ ਸੀ
ਅੱਛਾ ਤੇ ਇੱਕ ਘੁਮਿਆਰਾਂ ਦਾ ਸਾਡਾ ਸਾਰਾ ਹੀ, ਸਹੀ ਤੇ ਇੱਕ ਹੈਗਾ ਸੀ ਇਹਨਾਂ ਦਾ ਮਾਛੀਆਂ ਦਾ, ਸਹੀ ਇੱਕ ਬਰਵਾਲਿਆਂ ਦਾ ਸੱਕੇ ਹੈ, ਤੇ ਇੱਕ ਪਾਣੀ ਭਰਨ ਵਾਲੇ ਹੁੰਦੇ ਸੱਕੇ, ਉਹਨਾਂ ਦਾ ਘਰ ਸੀ। ਇਸ ਤਰ੍ਹਾਂ ਹਰ ਕੌਮ ਦਾ ਇੱਕ ਇੱਕ ਨਾ ਉਹਨਾਂ ਰੱਖਿਆ ਸੀ। ਸਹੀ। ਤੇ ਜਿਹੜੇ ਉੱਥੋਂ ਆਪਣਾ ਜਿਹੜਾ ਪਿੰਡ ਸੀ ਉਹ ਸਾਰਾ ਪਿੰਡ ਹੀ ਇੱਥੇ ਉੱਠ ਕੇ ਆਇਆ ਕਿ ਖਿਲਰ ਗਏ? ਨਹੀਂ ਖਿਲਰ ਗਿਆ, ਕੁਛ ਨਿਆਜ ਬੇਗ ਠੋਕਰ ਤੇ ਆ, ਸਹੀ। ਤੇ ਕੁਛ ਇੱਥੇ ਆ। ਤੇ ਖੂਹ ਕਿੰਨੇ ਸੀ ਬਾਬਾ ਜੀ ਆਪਣੇ ਪਿੰਡ 'ਚ? ਖੂਹ ਹੈ 7-8, ਸੱਤ ਹਰ ਅੱਠ। ਘਰ ਦਾ ਹੀ ਖੂਹ ਇੱਕ ਮਤਲਬ ਹੈ ਸਹੀ। 50-60। ਜਿਹੜਾ ਆਪਣਾ ਕੋਈ ਸੀ ਉਹਦਾ ਕੋਈ ਨਾਮ ਤੁਹਾਨੂੰ ਯਾਦ ਹੋਏ, ਜਿਹੜਾ ਆਪਣਾ ਜਿਹੜਾ ਪਿੰਡ ਆਪਣੇ ਘਰ ਦੇ ਕੋਲ ਜਿਹੜਾ ਖੂਹ ਸੀ? ਪਿੰਡੋਂ ਬਾਹਰ ਸੀ ਸਾਰੇ, ਸਾਰੇ ਖੂਹ ਪਿੰਡੋਂ ਬਾਹਰ ਪਿੰਡੋਂ ਸੀ। ਬਾਹਰ ਸੀ। ਪਿੰਡ ਦਾ ਨਕਸ਼ਾ ਹੀ ਐਸਾ ਉਹਨਾਂ ਬਣਾਇਆ ਸੀ, ਜਾਣਾ ਵੀ ਆਲੇ ਦੁਆਲੇ ਦੁਆਰ ਕਰਕੇ ਨਾ, ਸਹੀ ਤੇ ਵਿਚਕਾਰ ਪਿੰਡ ਸੀ, ਇੱਕ ਦਰਵਾਜ਼ਾ। ਹਾਂਜੀ ਵੀਰ ਜੀ, ਆ ਜਿਹੜਾ ਬੋਰਡ ਹੈ ਤੁਹਾਡੇ ਪਿੱਛੇ, ਹਾਂਜੀ, ਇਹ ਕਦੋਂ ਹਾਂਜੀ। ਦਾ ਭਲਾ? ਹਾਂਜੀ, ਇਹ ਮੁਸਲਮਾਨਾਂ ਦੇ ਵੇਲੇ ਦਾ। ਅੱਛਾ, 47 ਤੋਂ ਪਹਿਲਾਂ ਦਾ ਹੀ ਹੈ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਇਹਦੇ ਕੋਲ ਦੱਸਿਆ ਜਾਂਦਾ ਕੋਈ ਖੂਹ ਵੀ ਹੁੰਦਾ ਸੀ? ਹਾਂਜੀ, ਖੂਹ ਵੀ ਹੈਗਾ ਥੱਲੇ ਬੋਰਡ ਦੇ। ਅੱਛਾ, ਕਿਹੜੀ ਥਾਂ ਤੇ ਹੈ? ਇਹ ਰੇਲ ਦੇ ਨਾਲ ਪੈਂਦਾ ਜੀ, ਆਹ ਵੇਖੋ ਜੀ ਨਾਲ ਹੀ। ਅੱਛਾ, ਇੱਥੇ ਇਹ ਤੇ ਪੁੱਜਿਆ ਜਾ ਚੁੱਕਿਆ ਹੈ ਨਾ? ਹਾਂਜੀ, ਮਿੱਟੀ ਪਾਈ ਉੱਤੇ। ਅੱਛਾ, ਉੱਤੇ ਮਿੱਟੀ ਪਾਈ ਹੈ। ਹਾਂਜੀ, ਤੇ ਇਹ ਕਦੋਂ ਕੁ ਪੁੱਜਿਆ ਗਿਆ? ਇਹ ਅਜੇ ਥੋੜਾ ਚਿਰ ਹੀ ਹੋਇਆ, ਅਜੇ ਕੋਈ 20 ਕੁ ਸਾਲ ਹੀ ਹੋਏ ਅਜੇ ਨੂੰ। ਪੂਰੇ ਨੂੰ 10 ਸਾਲ ਹੋ ਗਏ। ਤੇ 20 ਕੁ ਹੋ ਹੀ ਚੱਲੇ ਆ। ਇਹ ਬਿਲਕੁਲ ਉਹ ਮਤਲਬ ਹਾਂਜੀ, ਆ ਮਿੱਟੀ ਬਹਿੰਦੀ ਜਾਂਦੀ ਥੱਲੇ। ਅੱਛਾ ਅੱਛਾ ਅੱਛਾ, ਇਹ ਪੁੱਜਿਆ ਗਿਆ ਸੀ। ਤੇ ਇਹ ਜਿਹੜਾ ਬੋਰਡ ਹੈ ਇਹ ਹਾਂਜੀ। ਉਸ ਵੇਲੇ ਦਾ ਹੀ ਹੈ। ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ। ਮਤਲਬ ਕਿ ਹਾਂਜੀ। ਪਿੰਡ ਦੇ ਕੋਲ ਪਿੰਡ ਦੇ ਕੋਲ ਦੀ ਲੰਘਦੀ ਰੇਲ। ਅੱਛਾ, ਇਹ ਰੇਲਵੇ ਲਾਈਨ ਲੰਘਦੀ ਸੀ। ਹਾਂਜੀ, ਤੇ ਅੰਗਰੇਜ਼ਾਂ ਦੇ ਟਾਈਮ ਦੀ ਹੈ ਜੀ। ਇਹ ਉਦੋਂ ਦੀ ਇੱਥੋਂ ਹੀ ਲੰਘਦੀ? ਹਾਂਜੀ, ਉੱਥੋਂ ਲੰਘਦੀ। ਠੀਕ ਹੈ ਜੀ, ਠੀਕ। ਤੇ ਪਿੰਡ 'ਚ ਸਕੂਲ ਹੁੰਦਾ ਸੀ ਆਪਣੇ? ਹਾਂਜੀ, ਨਹੀਂ ਸਕੂਲ ਕਿਤੇ ਮੌਲਵੀ ਕੋ ਪੜ੍ਹਦੇ ਪੜ੍ਹਦੇ ਹੁੰਦੇ ਸੀ। ਅੱਛਾ, ਸਕੂਲ ਸਕਾਰ ਕੋਈ ਨਹੀਂ ਸੀ ਹੈਗਾ। ਤੇ ਰੇਲਵੇ ਸਟੇਸ਼ਨ ਅਕਸਰ ਹੁੰਦੇ ਨੇ ਉਹ? ਆਹੋ, ਰੇਲਵੇ ਸਟੇਸ਼ਨ ਸਾਡੇ ਨਾਲ ਸੀ, ਆਸੋ ਕਰਕੇ ਹੈਗਾ ਸੀ। ਹਾਂ। ਮਤਲਬ ਆਪਣੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਹੀ ਸੀ, ਹੋਰ ਸਭ ਕੋਈ ਮਜ਼ਹਬ ਦਾ ਬੰਦਾ ਨਹੀਂ ਸੀ? ਇੱਕੋ ਹੀ ਬੰਦਾ ਤੈਨੂੰ ਦੱਸਣਾ ਵੀ ਜੱਟਾਂ ਦਾ ਘਰ ਸੀ। ਉਹਨਾਂ ਦਾ ਕੋਈ ਨਾਂ ਨੂੰ ਯਾਦ ਹੋਏ? ਹਾਂਜੀ, ਰਾਮ ਸਿੰਘ ਸੀ ਉਹਦਾ ਨਾਮ। ਤੇ ਉਹਨਾਂ ਨਾਲ ਹੈਗਾ ਸੀ ਆਪਣਾ ਸਲਾਮ ਦੁਆ, ਜਿਵੇਂ ਬੜੀ ਮਿਲਣ ਕਿ ਵਰਤਨ? ਅਸੀਂ ਲੱਸੀ ਲਿਆਉਂਦੇ ਰਹੇ ਉਧਰੋਂ, ਅੱਛਾ ਖਾਣ ਪੀਣ ਸਾਂਝਾ ਸੀ। ਅੱਛਾ ਪਿਆ ਛੱਤ ਸਾਂਝੀ, ਆ ਪੌੜੀਆਂ ਸਾਡੀਆਂ ਉਧਰੋਂ ਉਹਨਾਂ ਦੀਆਂ, ਤੇ ਛੱਤਾਂ ਦੇ ਇਕੱਠੇ ਸੌਂਦੇ ਰਹੇ। ਅੱਛਾ, ਵੀ ਸਾਂਝ ਸੀ ਵੀ ਉਹਨਾਂ ਦੇ ਵਿੱਚ ਇਹ ਨਹੀਂ ਸੀ ਕਿ? ਨਾ ਨਾ, ਇਹ ਕੋਈ ਨਹੀਂ ਵੀ ਇਹ ਮੁਸਲਮਾਨ ਹੈ ਜਾਂ ਦੂਜਾ, ਉਹ ਕੋਈ ਗੱਲ ਹੀ ਨਹੀਂ ਸੀ। ਸਹੀ। ਇੱਕੋ ਘਰ ਸੀ ਜੱਟਾਂ ਦਾ। ਤੇ ਸ਼ਾਦੀ ਵਿਆਹਾਂ ਤੇ ਵੀ ਹੈਗਾ ਸੀ ਆਣ ਜਾਣ ਉਹਨਾਂ ਹਾਂਜੀ, ਦਾ? ਆਉਣ ਜਾਣ ਹਰ ਚੀਜ਼ ਦਾ। ਸਹੀ। ਕੁੜੀਆਂ ਦੇ ਮਰਗ ਸ਼ਰਗ ਹੋ ਜਾਣੀ, ਉਹਨਾਂ ਧੀਆਂ ਜਿਹੜੀਆਂ ਉੱਥੇ ਜਾਂਦੇ ਰਹੇ ਆ, ਆਉਂਦੇ ਰਹੇ ਆ, ਇਹ ਹਿਸਾਬ ਹੁੰਦਾ ਪਿੰਡ ਦਾ। ਸਹੀ। ਤੇ ਕੀ ਨਾਮ ਕੀ ਦੱਸਿਆ ਉਹਨਾਂ ਦਾ? ਰਾਮ ਸਿੰਘ। ਰਾਮ ਸਿੰਘ। ਹਾਂ, ਤੇ ਜਗੀਰਾ ਉਹਦਾ ਪੁੱਤਰ ਸੀ, ਤੇ ਇੱਕ ਵਜ਼ੀਰਾ, ਅੱਛਾ। 2 ਪੁੱਤਰ ਸੀ ਉਹਦੇ। ਕਿਉਂਕਿ ਉਹ ਤੁਹਾਨੂੰ ਪਤਾ ਨਹੀਂ ਪਰਦਾ ਕਰ ਗਏ ਹੋਣੇ, ਅੱਗੋਂ ਬੱਚੇ ਹੀ ਹੋਣਗੇ ਉਹਨਾਂ ਦੇ। ਆਹੋ, ਆਏ ਹੀ ਇੱਥੇ ਅੱਛਾ। ਇੱਕ ਵਾਰੀ ਆਏ ਮਿਲਣ ਵਾਸਤੇ, ਆਹ ਡੇਰੇ ਤੇ, ਆਹ ਡੇਰਾ ਨਹੀਂ ਉਹ ਸਾਹਮਣਾ, ਹਾਂਜੀ ਉਹ ਹਾਂਜੀ ਅੰਬ ਵਾਲਾ। ਹਾਂਜੀ ਹਾਂਜੀ ਹਾਂਜੀ। ਉਦੋਂ ਬਾਅਦ ਡੇਰਾ ਭਖਦਾ ਹੁੰਦਾ ਸੀ। ਇਹ ਕਿੰਨੇ ਕੁ ਸਾਲਾਂ ਬਾਅਦ ਆਏ ਫਿਰ ਉਹ ਮਿਲਣ? ਉਹ ਮੈਂ ਕਿਹਾ ਕੋਈ 25-30 ਸਾਲਾਂ ਬਾਅਦ ਆਇਆ ਸੀ। ਆਏ ਸੀ ਮਿਲਣ? ਆਏ ਮਿਲ ਕੇ ਸਹੀ। ਗਏ। ਵੀ ਉਹਨਾਂ ਨਾਲ ਆਪਣਾ ਹੈਗੀ ਸੀ? ਹਾਂ, ਉਹ ਦੁਆ ਸਲਾਮ ਹੈ ਸੀ, ਤੇ ਗੂੜੀ ਤੇ ਤਾਂ ਹੀ ਆਏ ਮਿਲਣ। ਹਾਂ, ਤੇ ਕੌਣ ਤੇ- ਆਉਂਦਾ। ਸਹੀ। 30 ਸਾਲ ਵੇਲੇ ਤੁਹਾਨੂੰ ਲੱਭ ਲਿਆ ਫਿਰ ਉਹਨਾਂ ਨੇ? ਆਹੋ, ਬਸ ਇਸ ਤਰ੍ਹਾਂ ਪੁੱਛਦੇ ਪਛਾਉਂਦੇ ਵੀ ਕਿੱਥੇ ਸਾਡੇ ਪਿੰਡ ਦੇ ਬੈਠੇ ਨੇ। ਇੱਕੋ ਤੇ ਪਿੰਡ ਸੀ, ਹਾਂਜੀ, ਇੱਕੋ ਹਾਂਜੀ। ਘਰ ਸੀ ਉਹਨਾਂ ਦਾ, ਤੇ ਸਾਡੇ ਵਾਂਗੂ ਸੀ ਜਾਣਾ ਵੀ ਮਿਲਣ ਵਰਤਣ ਹਰ ਚੀਜ਼। ਸਹੀ। ਹਾਂ। ਇਹ ਖਾਨਕੋਟ ਪਿੰਡ ਦੇ ਨੇੜਿਓਂ ਇਹ ਰੇਲਵੇ ਟਰੈਕ ਜੋ ਅੰਮ੍ਰਿਤਸਰ ਤੋਂ ਤੇ ਆਪਣਾ ਅੱਗੇ ਵਾਇਆ ਅੰਬਾਲਾ ਦਿੱਲੀ ਵਾਲੇ ਪਾਸੇ ਨੂੰ ਜਾਂਦਾ ਹੈ, ਤੇ ਉਹ ਮੌਜੂਦ ਹੈ। ਵੰਡ ਤੋਂ ਪਹਿਲਾਂ ਜੋ ਖਾਨਕੋਟ ਹੈ ਉਹ ਇੱਥੋਂ ਥੋੜ੍ਹੇ ਜਿਹੇ ਫਾਸਲੇ ਤੇ ਸੀ। ਇਹ ਜੋ ਹੁਣ ਇਹਦੀ ਇੱਕ ਆਬਾਦੀ ਖਾਨਕੋਟ ਦੀ ਇੱਥੇ ਵਸੀ ਹੋਈ ਹੈ, ਜੋ ਰੇਲਵੇ ਟਰੈਕ ਦੇ ਦੋਵੇਂ ਪਾਸੇ ਹੈ, ਤੇ ਇਹਨਾਂ ਦੇ ਵਿੱਚੋਂ ਦੀ ਇਹ ਰੇਲਵੇ ਟਰੈਕ ਨਿਕਲ ਕੇ ਜਾਂਦਾ ਹੈ। ਇਹ ਹੈ ਜੀ ਖਾਨਕੋਟ ਪਿੰਡ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ, ਤੇ ਇਸ ਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਇਸ ਤੋਂ ਅਗਲੇ ਪਾਸੇ ਬਣਿਆ ਹੋਇਆ ਹੈ। ਜਦੋਂ ਸੱਸੇ ਪੈ ਵੀ ਬਿੰਦੀ ਲੱਗਦਾ ਹੈ, ਉਦੋਂ ਸ ਨਹੀਂ ਬੋਲੇ, ਉਦੋਂ ਕੀ ਬੋਲੇ? ਸ਼ ਬੋਲੇ। ਅੱਗੇ ਹੋਰ ਕਿਤੇ ਪੈਰੀ ਬਿੰਦੀ ਹੁੰਦੀ ਹੈ ਇਸ ਤੋਂ ਬਾਅਦ? ਖੱਖੇ ਪੈਰੀ ਬਿੰਦੀ। ਖੱਖੇ ਪੈਰੀ ਬਿੰਦੀ ਲੱਗਦਾ ਫਿਰ ਕੀ ਹੁੰਦਾ ਹੈ? ਖਾ ਨਹੀਂ, ਖ ਖ ਨਹੀਂ, ਖ। ਠੀਕ ਹੈ, ਆਵਾਜ਼ ਹਲਕੀ ਹੋ ਜਾਂਦੀ ਹੈ। ਫਿਰ ਗੱਗੇ ਪੈਰੀ ਬਿੰਦੀ ਗ ਗ ਗ ਨਹੀਂ, ਗ। ਆਵਾਜ਼ ਹੌਲੀ ਹੋ ਜਾਂਦੀ ਹੈ। ਉਸ ਤੋਂ ਬਾਅਦ ਕਿਹਦੇ ਪੈਰੀ ਬਿੰਦੀ ਹੁੰਦੀ ਹੈ? ਹਾਂਜੀ, ਜੱਜੇ ਪੈਰੀ ਬਿੰਦੀ। ਕੀ ਬੋਲੇ? ਜ਼।
ਹਾਂ ਜਦੋਂ ਕੱਲਾ ਜੱਜਾ ਹੁੰਦਾ ਉਦੋਂ ਜ, ਜਦੋਂ ਜੱਜੇ ਪੈਰੀ ਬਿੰਦੀ ਉਦੋਂ ਜ਼। ਸਮਝ ਆ ਗਿਆ? ਹੋਰ ਕਿਹਦੇ ਪੈਰੀ ਬਿੰਦੀ ਅੱਗੇ? ਫੱਫੇ ਪੈਰੀ ਬਿੰਦੀ। ਕੀ ਬੋਲੇ? ਫ ਫ ਨਹੀਂ ਫ ਫ। ਠੀਕ ਹੈ। ਹੋਰ ਲੱਲੇ ਪੈਰੀ ਬਿੰਦੀ ਲ ਲ ਲ ਨਹੀਂ ਲ ਲ। ਠੀਕ ਹੈ, ਯਾਦ ਹੋਏਗਾ? ਓਕੇ। ਤੇ ਆਪਣੀ ਕਿੰਨੀ ਜ਼ਮੀਨ ਤੁਸੀਂ ਦੱਸ ਰਹੇ ਸੀ, ਕਿੰਨੀ ਜ਼ਮੀਨ ਅੱਗੇ ਗੱਲ? ਸਾਡੇ ਵੱਡੇ ਦੱਸਦੇ ਵੀ ਅਸੀਂ 80 ਵਿਗੇ ਦੇ ਮਾਲਕ ਹੈ ਜਣਾ ਸਾਰੇ। ਪਿੰਡ ਦੇ ਅੰਦਰ ਸੀ ਕਿ ਪਿੰਡ ਤੋਂ ਬਾਹਰ ਹੈ ਜੀ? ਬਾਹਰ ਸੀ ਜ਼ਮੀਨ, ਸਹੀ। ਨਿਕਲਦੇ ਆ ਪਿੰਡ ਦੇ ਮੁੱਢ। ਮੁੱਢ ਤੇ ਹੀ। ਹਾਂ, ਸਹੀ। ਉਹਦੇ ਵਿੱਚੋਂ ਜਿਹਦੇ ਵਿੱਚ 1 ਕਿੱਲਾ ਉਹਨੇ ਸਾਡਾ ਤੇ 1 ਦੂਜੇ ਸਾਡੇ ਸਾਰੇ ਸ਼ਰੀਕੇ ਦਾ। ਉਹ ਸਹੀ। ਅਸੀਂ ਕੱਲਾ ਕੱਲਾ ਆਏ ਆ ਨਾ। ਹਾਂਜੀ। ਦਾਦਾ ਸਾਡਾ ਕੱਲਾ, ਪਿਓ ਸਾਡਾ ਕੱਲਾ, ਅਸੀਂ ਅੱਗੋਂ 2 ਭਰਾ ਹੋਏ ਆ। ਤੋ ਆਦੀ ਹੋਣੀ ਸਾਨੂੰ। ਹਾਂ ਸਹੀ ਸਹੀ। ਹਾਂ। ਅੱਛਾ ਵੀ ਜੀ, ਇਹ ਦੱਸੋ ਕਿ ਆਪਣਾ ਜਿਹੜਾ ਪੁਰਾਣਾ ਖਾਨਕੋਟ ਹੈ ਉਹ ਤੇ ਇਹ ਹੈ, ਇਸ ਤੋਂ ਇਲਾਵਾ ਕਿਹੜੇ ਕਿਹੜੇ ਖਾਨਕੋਟ ਨੇ ਇੱਥੇ? ਇਸ ਤੋਂ ਇਲਾਵਾ ਇੱਕ ਰਾਮ ਸਿੰਘ ਵਾਲਾ ਖਾਨਕੋਟ, ਹਾਂਜੀ। ਇੱਕ ਸਰਦਾਰਾਂ ਵਾਲਾ ਖਾਨਕੋਟ ਜੋ ਬਾਬੇ ਸਰਜੇ ਤੋਂ ਨਿਕਲਿਆ। ਅੱਛਾ, ਹਾਂਜੀ, ਸਰਜਾ ਚੱਕ ਹੁੰਦਾ ਸੀ। ਠੀਕ ਠੀਕ। ਸਰਦਾਰਾ ਵਾਲਾ ਖਾਨਕੋਟ ਉਹ ਵੱਡਾ ਹੈ? ਹਾਂਜੀ, ਵੱਡਾ ਖਾਨਕੋਟ, ਫਾਟਕ ਹੈ ਜਿੱਥੇ। ਫਾਟਕ ਵਾਲਾ। ਠੀਕ। ਤੇ ਸਰਜੇ ਪਿੰਡ ਚੋਂ ਘਰ ਉੱਠੇ ਆ, ਕੁਝ ਖਾਨਕੋਟ ਦੇ ਪੁਰਾਣੇ ਖਾਨਕੋਟ ਦੇ ਘਰ ਉੱਠੇ ਆ ਤੇ ਹਾਂਜੀ, ਉਹ ਸਾਰਾ ਇਕੱਠਾ ਹੋ ਗਿਆ, ਇਹ ਵੱਡਾ ਖਾਨਕੋਟ ਬਣ ਗਿਆ। ਵੱਡਾ ਖਾਨਕੋਟ ਬਣ ਗਿਆ। ਇੱਥੇ ਆਪਣੇ ਪੁਰਾਣੇ ਖਾਨਕੋਟ ਨੂੰ ਨਿਹੰਗਾਂ ਵਾਲਾ ਖਾਨਕੋਟ ਕਿਉਂ ਕਿਹਾ ਜਾਂਦਾ ਭਲਾ? ਹਾਂਜੀ, ਨਿਹੰਗਾਂ ਵਾਲਾ ਖਾਨਕੋਟ ਇਸ ਤਰ੍ਹਾਂ ਵੀ ਪਹਿਲਾਂ ਜਿਹੜੇ ਘਰ ਆ ਗਏ ਆ, ਹਾਂਜੀ। ਜਦ ਪਹਿਲਾਂ ਇਹ ਆਏ ਹੋਣਗੇ ਉਹਨਾਂ ਦੇ ਨਾਂ ਤੇ ਰੱਖਿਆ ਗਿਆ। ਤੇ ਵੈਸੇ ਸਾਡਾ ਕਾਗਜ਼ਾਂ ਦੇ ਵਿੱਚ ਹੈਗਾ ਪੁਰਾਣਾ ਖਾਨਕੋਟ। ਠੀਕ ਠੀਕ ਠੀਕ। ਹਾਂਜੀ, ਕਾਗਜ਼ਾਂ ਦੇ ਵਿੱਚ ਅਸੀਂ ਲਿਖਾਉਂਦੇ ਆ, ਕੁਝ ਵੀ ਲਿਖਾਉਂਦੇ ਆ ਤੇ ਪੁਰਾਣੇ ਖਾਨਕੋਟ ਦਾ ਕਹਿ ਕੇ ਲਿਖਾਉਂਦੇ ਆ। ਠੀਕ ਹੈ। ਤੇ ਜਿਹੜਾ ਨਿਹੰਗਾਂ ਵਾਲਾ ਇਹ ਲੋਕਾਂ ਦੇ ਬੋਲਚਾਲ ਦੇ ਵਿੱਚ ਹੈ? ਹਾਂਜੀ, ਉਹ ਸ਼ਾਇਦ ਪਹਿਲਾਂ ਘਰ ਆਏ ਹੋਣਗੇ। ਠੀਕ 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 ਠੀਕ। ਤੇ ਜਦੋਂ ਐਲਾਨ ਹੋਇਆ ਕਿ ਵੰਡ ਪੈ ਗਈ ਹਾਂਜੀ, ਤੇ ਜਾਣਾ ਹੈ, ਤੇ ਖੈਰੀ ਸਾਹਿਬ ਵੀ ਆ ਗਏ ਇੱਧਰ ਆਪਣੇ? ਬੜੇ ਆਰਾਮ ਨਾਲ। ਸਹੀ। ਉਹ ਸਟੇਸ਼ਨ ਲੱਗ ਗਏ ਸੀ ਅੱਛਾ। ਤੇ ਉਹ ਡੰਗਰ ਖੋਲ ਕੇ ਸਵੇਰੇ ਤੇ ਆ ਜਾਣਾ ਸਾਰਿਆਂ ਦੇ। ਸਭ ਜਾਇਦਾਦ ਉੱਥੇ ਰਹਿਣ ਦਿੱਤੀ, ਸਹੀ। ਹਰ ਚੀਜ਼ ਹੀ, ਇੱਕ ਪਿਆਲੀ ਤੱਕ ਨਹੀਂ ਅੱਛਾ, ਮਤਲਬ ਇਹ ਪਤਾ ਸੀ ਕਿ ਸਵੇਰ ਵਾਪਸ ਆ ਜਾਣਾ ਹੈ? ਸੁਬਾਹ ਵਾਪਸ ਆ ਜਾਣਾ ਬਸ। ਸਾਰਿਆਂ ਨੂੰ ਹੀ? ਸਭ। ਉਹਨਾਂ ਨੂੰ ਵੀ ਇਹ ਸੀ ਤੇ ਤੁਹਾਨੂੰ ਵੀ ਇਹ ਸੀ? ਹਾਂਜੀ, ਸਹੀ ਸਹੀ ਸਹੀ। ਉਹਨਾਂ ਆਖਿਆ ਵੀ ਸਵੇਰੇ ਆ ਜਾਣਾ ਤੇ ਕਿੱਧਰ ਚੁੱਕੀ ਫਿਰਾਂਗੇ ਭਾਂਡੇ। ਮੈਂ ਨਾ ਹਰ ਜਾਇਦਾਦ, ਹਰ ਚੀਜ਼ ਉੱਥੇ ਸਾਡੇ ਪਿੰਡ ਜਿਹੜਾ ਨਾ ਹਾਂਜੀ। ਖਾਨਕੋਟ, ਉਹ ਸਾਡਾ ਜਿਹੜਾ ਦਾਦਾ, ਉਹਦੀ ਵੈਲਿਊ ਬੜੀ ਸੀ। ਸਹੀ। ਤੇ ਉਹਨਾਂ ਇਹ ਕੰਮ ਕੀਤਾ ਵੀ ਜਿਹੜੇ ਲਾਗੇ ਲਾਗੇ ਘਰ ਸੀ ਨਾ, ਹੂੰ। ਉਹਦੇ ਹੁੰਦੇ ਮਸੂਏ, ਹਾਂਜੀ। ਤੇ ਉਹਨਾਂ ਸਾਰਾ ਸਮਾਨ ਸਾਡੇ ਅੰਦਰ 3 ਭਰੇ ਸੀ ਸਹੀ। ਲੋਕਾਂ ਦੇ ਸਮਾਨਾਂ ਨਾਲ। ਤੇ ਸਵੇਰੇ ਆਵਾਂਗੇ ਭਾਈਆ ਲੈ ਲਾਂਗੇ, ਲੈ ਲਾਵਾਂਗੇ ਆ ਲੈ ਸਮਾਨ। ਲਾਂਗੇ। ਤੇ ਹੁਣ ਦਿਲ ਕਰਦਾ ਆਪਦਾ ਘਰ ਵੇਖਣ ਤੇ, ਆਪਣੀ ਜ਼ਮੀਨ ਵੇਖਣ ਤੇ ਜਿਹੜੀ ਆਪਾਂ ਛੱਡ ਕੇ ਆਏ ਹਾਂ। ਹਾਂਜੀ, ਬਿਲਕੁਲ ਕਿ ਲੈ ਵਤਨ ਮਾਣ ਹੁੰਦਾ। ਸਹੀ। ਹਾਂ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਜੀ, ਤੁਹਾਨੂੰ ਤੁਹਾਡਾ ਪਿੰਡ ਵੀ ਵਿਖਾਵਾਂਗੇ, ਵਾਹ। ਘਰ ਵੀ ਵਿਖਾਵਾਂਗੇ ਵਾਹ ਇਨਸ਼ਾਅੱਲਾ। ਜੀ ਵਾਹ।